तो की गल ऐसी कि जिहदी वजह तो उन्होंने ये लफज बोलने पे कि उन्होंने वालदैन सज्जन सन और ਜਿਹੜੇ ਉੱਪਰ ਬੈਠੇ ਨੇ ਅਫਸਰ ਉਹਨਾਂ ਦੇ ਵਾਲਿदैन ਬਚਪਨ ਵਿੱਚ ਉਹਨਾਂ ਦੇ ਦੁਸ਼ਮਣ ਸਨ। ਉਹ ਕਿਸ ਵਜ੍ਹਾ ਤੋਂ ਸਨ ਕਿ ਆਪਣੇ ਬੱਚਿਆਂ ਦੀ ਤਰਬੀਅਤ ਵਾਸਤੇ ਪਹਿਲਾ ਜਿਹੜਾ ਸਬਕ ਹੈ ਉਹ ਇਹ ਰੱਖਿਆ ਜੇ ਕਿ ਬੱਚਿਆਂ ਨੂੰ ਆਪਣਿਆਂ ਨੂੰ ਸੱਚ ਬੋਲਣ ਦੀ ਤਲਕੀਨ ਕਰਿਆ ਜੇ, ਉਹਨਾਂ ਦੀ ਤਾਲੀਮ ਦਾ ਬੰਦੋਬਸਤ ਕਰ ਸਕੀਏ ਔਰ ਉਹਨਾਂ ਦੀ ਬਿਹਤਰ ਤਰੀਕੇ ਨਾਲ ਰਹਿਨਮਾਈ ਕਰੀਏ ਔਰ ਤਾਂ ਕਿ ਉਹਨਾਂ ਦੀ ਆਇੰਦਾ ਦੀ ਜਿਹੜੀ ਜ਼ਿੰਦਗੀ ਹੈ। ਬਿਸਮਿल्लाहिर्रहमानिर्रहीम। दोस्तों अस्सलाम वालेकुम। अल्लाह ताला अगे दुआ है कि तुसी सारे दोस्त भैन भाई और बुजुर्ग अल्लाह ताला तुहानू सब नू सेहत और तंदुरुस्ती वाली लंबी जिंदगी अता करे, आमीन सुमा आमीन। दोस्तों पिछली वीडियो दे विच मैं कुछ जिक्र किया सी कि रेलवे लाइनां दे उत्ते जिहड़े साबका दौर विच ठेले चलदे सन उन्हां दे उत्ते एक अफसर बैठदा सी और दो बंदे जिहड़े ने वो वारी वारी ठेले नू रेलवे लाइन के उत्ते दौड़ के अगां नू टिकदे ने चलाते ने और उत्ते जिहड़ा अफसर बहिंदा वो पढ़िया लिखिया ज़ाहिर हुंदा है जिहदी वजह तो वो अफसर बनता है पढ़ लिख के। तो इस वीडियो नू देखण वाले नवे दोस्तों अगे गुजारिश है कि साडे चैनल नू सबसक्राइब कर लवो और घंटी के बटन भी दबा दिओ ताकि साडी हर नवी आने वाली वीडियो का नोटिफिकेशन तुहाडे तक पहुँच सके। दोस्तों तुहाडे अगे ये भी गुजारिश है इस वीडियो नू आखिर तक देखिया जे ਤਾਂ दोस्तों पिछली वीडियो ਦੇ ਵਿੱਚ ਮੈਂ ਇੱਕ ਤੁਹਾਡੇ ਅੱਗੇ ਸਵਾਲ ਛੱਡਿਆ ਸੀ ਔਰ ਕਿਹਾ ਸੀ ਕਿ ਇਹਦਾ ਜਵਾਬ ਤੁਸੀਂ ਦੱਸਿਆ ਜੇ ਕਿ ਇਹਦਾ ਮਤਲਬ ਕੀ ਹੈ। ਜਿਹੜੇ ਬੁੱਢੇ ਬਜ਼ੁਰਗ ਆਪਸ ਵਿੱਚ ਬੈਠ ਕੇ ਗੁਫ਼ਤਗੂ ਕਰ ਰਹੇ ਸਨ ਔਰ ਇਹ ਕਹਿ ਰਹੇ ਸਨ ਕਿ ਜਿਹੜਾ ਠੇਲੇ ਦੇ ਉੱਤੇ ਅਫਸਰ ਬੈਠਾ ਉਹਦੇ ਵਾਲਿदैन ਉਹਦੇ ਬਚਪਨ ਵਿੱਚ ਦੁਸ਼ਮਣ ਸਨ ਔਰ ਜਿਹੜੇ ਠੇਲਾ ਦੁੜਾ ਰਹੇ ਨੇ ਉਹਨਾਂ ਦੇ ਵਾਲਿदैन ਉਹਨਾਂ ਦੇ ਸੱਜਣ ਸਨ। तो की गल ऐसी कि जिहदी वजह तो उन्होंने ये लफज बोलने पे कि उन्होंने वालदैन सज्जन सन और ਜਿਹੜੇ ਉੱਪਰ ਬੈਠੇ ਨੇ ਅਫਸਰ ਉਹਨਾਂ ਦੇ ਵਾਲਿदैन ਬਚਪਨ ਵਿੱਚ ਉਹਨਾਂ ਦੇ ਦੁਸ਼ਮਣ ਸਨ। ਉਹ ਕਿਸ ਵਜ੍ਹਾ ਤੋਂ ਸਨ? ਉਹ ਇਸ ਵਜ੍ਹਾ ਤੋਂ ਸਨ ਕਿ ਉਹਨਾਂ ਨੇ ਬਜ਼ੁਰਗਾਂ ਨੇ ਜਦੋਂ ਦੂਸਰੇ ਬਜ਼ੁਰਗਾਂ ਨੇ ਨੂੰ ਪੁੱਛਿਆ ਜਿਨ੍ਹਾਂ ਨੇ ਲਫ਼ਜ਼ ਬੋਲੇ ਸਨ ਤੇ ਉਹਨਾਂ ਨੇ ਇਹਦਾ ਜਵਾਬ ਇਸ ਤਰੀਕੇ ਦੇ ਨਾਲ ਦਿੱਤਾ ਕਿ ਜਿਹੜਾ ਉੱਪਰ ਅਫਸਰ ਬੈਠੇ ਆ ਉਹਦੇ ਵਾਲਿदैन ਦੁਸ਼ਮਣ ਇਸ ਲਈ ਸਨ ਕਿ ਉਹ ਜਦੋਂ ਬਚਪਨ ਵਿੱਚ ਜ਼ਿੱਦ ਕਰਦਾ ਸੀ ਸਕੂਲ ਨਾ ਜਾਣ ਵਾਸਤੇ ਜ਼ਿੱਦ ਕਰਦਾ ਸੀ ਤੇ ਉਹਦੇ ਵਾਲਿदैन ਆਪਣੇ ਸੀਨੇ ਤੇ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਉਹਨੂੰ ਡਾਂਟਦੇ ਵੀ ਸਨ। ਅਗਰ ਮਾਰਨਾ ਪੈਂਦਾ ਸੀ ਪੜ੍ਹਾਉਣ ਵਾਸਤੇ ਤੇ ਉਹਨੂੰ ਮਾਰਦੇ ਵੀ ਸਨ ਔਰ ਉਹਨੂੰ ਉਹਨਾਂ ਪੜ੍ਹਾਇਆ ਆਪਣੇ ਦਿਲ ਦੇ ਉੱਤੇ ਸਮਝ ਲਓ ਪੱਥਰ ਰੱਖ ਕੇ ਜ਼ਬਰ ਕਰਕੇ ਆਪਣੇ ਦਿਲ ਨਾਲ ਉਹਦੀਆਂ ਚੀਹਾਂ ਰੋਣਾ ਉਹਦਾ ਨਜ਼ਰਅੰਦਾਜ਼ ਕਰਕੇ ਉਹਨੂੰ ਪੜ੍ਹਾਇਆ ਔਰ ਉਹਨੂੰ ਇਸ ਨਹਿਜ ਤੱਕ ਪਹੁੰਚਾਇਆ ਕਿ ਉਹ ਅੱਜ ਉਹ ਅਫਸਰ ਹੈ ਔਰ ਸਕੂਨ ਦੇ ਨਾਲ ਉੱਤੇ ਠੇਲੇ 'ਤੇ ਬੈਠਾ ਹੋਇਆ ਹੈ, ਆਪਣੀ ਪੁਰਸਕੂਨ ਜ਼ਿੰਦਗੀ ਗੁਜ਼ਾਰ ਰਿਹਾ ਅਫਸਰੀ ਵਾਲੀ। ਅਤੇ ਦੂਸਰੇ ਜਿਹੜੇ ਦੋ ਅਫਰਾਦ ਨੇ ਦੋ ਬੰਦੇ ਨੇ ਜਿਹੜੇ ਠੇਲੇ ਨੂੰ ਲਾਈਨ ਦੇ ਉੱਤੇ ਦੌੜ ਕੇ ਟਿਕ ਰਹੇ ਨੇ ਵਾਰੀ ਵਾਰੀ ਚਲਾ ਰਹੇ ਨੇ ਉਹਦੀ ਸਪੀਡ ਬਣਾ ਰਹੇ ਨੇ ਔਰ ਉਹਨਾਂ ਦੇ ਵਾਲਿदैन ਨੂੰ ਉਹਨਾਂ ਨੇ ਸੱਜਣ ਕਿਹਾ। ਉਹ ਸੱਜਣ ਉਹਨਾਂ ਕਿਸ ਵਜ੍ਹਾ ਤੋਂ ਕਿਹਾ ਕਿ ਉਹ ਜਦੋਂ ਜ਼ਿੱਦ ਕਰਦੇ ਹਨ ਕਿ ਮੈਂ ਸਕੂਲ ਨਹੀਂ ਜਾਣਾ ਤੇ ਉਹਨਾਂ ਦੇ ਵਾਲਿदैन ਜਿਹੜੇ ਨੇ ਉਹਨਾਂ ਨੂੰ ਸੀਨੇ ਨਾਲ ਲਾਉਂਦੇ ਸਨ ਔਰ ਉਹਨਾਂ ਦੇ ਉੱਤੇ ਜ਼ਬਰ ਨਹੀਂ ਸਨ ਕਰਦੇ ਔਰ ਆਪਣੀ ਪਿਆਰ ਮੁਹੱਬਤ ਔਰ ਮਮਤਾ ਦਾ ਅਹਿਸਾਸ ਉਹਨਾਂ ਅੱਗੇ ਰੱਖਦੇ ਸਨ, ਆਪਣਾ ਮਮਤਾ ਦਾ ਅਹਿਸਾਸ ਕਿ ਮੈਨੂੰ ਤੁਹਾਡੇ ਨਾਲ ਬੜੀ ਹਮਦਰਦੀ ਹੈ, ਮੈਂ ਤੁਹਾਨੂੰ ਦੁਖੀ ਨਹੀਂ ਵੇਖ ਸਕਦੀ। ਵਾਲਿदैन ਉਹਨਾਂ ਦੇ ਇਹ ਤਾਸਰ ਦਿੰਦੇ ਹਨ ਉਹਨਾਂ ਨੂੰ, ਜਿਹਦੀ ਵਜ੍ਹਾ ਤੋਂ ਉਹ ਤਾਲੀਮ ਹਾਸਲ ਨਾ ਕਰ ਸਕੇ ਔਰ ਉਹਨਾਂ ਦੀ ਮਮਤਾ ਜਾਗਦੀ ਰਹੀ ਉਹਨਾਂ ਦੇ ਵਾਲਿदैन ਦੀ ਸਮਝ ਲਓ ਮੁਹੱਬਤ ਉਹਨਾਂ ਦੇ ਨਾਲ ਹਰ ਵਕਤ ਰਹੀ, ਜਿਹਦੀ ਵਜ੍ਹਾ ਤੋਂ ਉਹ ਤਾਲੀਮ ਤੋਂ ਦੂਰ ਰਹੇ ਔਰ ਤਾਲੀਮ ਹਾਸਲ ਨਾ ਕਰ ਸਕੇ, ਅਨਪੜ੍ਹ ਰਹੇ। ਰੇਲਵੇ ਦੇ ਵਿੱਚ ਉਹਨਾਂ ਨੂੰ ਨੌਕਰੀ ਤਾਂ ਮਿਲ ਗਈ ਲੇਕਿਨ ਕਿਹੜੀ ਨੌਕਰੀ ਮਿਲੀ ਕਿ ਹਰ ਵਕਤ ਸਮਝ ਲਓ ਕਿ ਲਾਈਨ ਦੇ ਉੱਤੇ ਉਹਨਾਂ ਨੂੰ ਦੌੜਨਾ ਪਿਆ। ਦੋਸਤੋ ਇਹ ਥੋੜ੍ਹੀ ਜਿਹੀ ਗੁਫ਼ਤਗੂ ਤੁਹਾਨੂੰ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੁ ਹੈ ਜਿਹੜੇ ਨੌਜਵਾਨ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਨੇ ਔਰ ਉਹ ਇਹ ਸਬਕ ਹਾਸਲ ਕਰ ਲੈਣ ਕਿ ਤਾਲੀਮ ਇਨਸਾਨ ਵਾਸਤੇ ਕਿੰਨੀ ਜ਼ਰੂਰੀ ਹੈ। ਜਿਹੜਾ ਬੱਚਾ ਤਾਲੀਮ ਹਾਸਲ ਕਰ ਲੈਂਦਾ ਪੜ੍ਹ ਲੈਂਦਾ ਉਹ ਅਫਸਰ ਬਣ ਜਾਂਦਾ, ਉਹਦੀ ਆਇੰਦਾ ਦੀ ਜ਼ਿੰਦਗੀ ਜਿਹੜੀ ਹੈ ਆਸਾਇਸ਼ਾਂ 'ਚ ਗੁਜ਼ਰਦੀ ਹੈ ਔਰ ਜਿਹੜੇ ਬੱਚੇ ਤਾਲੀਮ ਹਾਸਲ ਨਹੀਂ ਕਰਦੇ ਉਹ ਬੱਚੇ ਹਮੇਸ਼ਾ ਉਸ ਠੇਲੇ ਵਾਲਿਆਂ ਵਾਰ ਰਹਿੰਦੇ ਨੇ
ਕਿ ਉਹਨਾਂ ਦੇ ਮੁਕੱਦਰਾਂ ਦੀ ਸਾਰੀ ਜ਼ਿੰਦਗੀ ਮਜ਼ਦੂਰੀ ਲਿਖ ਕਰਦੀ ਹੈ ਔਰ ਸਾਰੀ ਜ਼ਿੰਦਗੀ ਉਹਨਾਂ ਦੀ ਤੰਗੀ ਔਰ ਮੁਸ਼ਕਲਾਤ ਦੇ ਵਿੱਚ ਗੁਜ਼ਰਦੀ ਹੈ। ਇਹ ਸਮਝਾਉਣ ਵਾਸਤੇ ਉਹਨਾਂ ਬਜ਼ੁਰਗਾਂ ਨੇ ਇਹ ਗੱਲ ਕੀਤੀ, ਉਹਨਾਂ ਨੇ ਸਾਨੂੰ ਵੀ ਇਹ ਗੱਲ ਸ਼ੇਅਰ ਕੀਤੀ ਸਾਡੇ ਨਾਲ ਵੀ, ਤਾਂ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਜਿਹੜਾ ਨਾ ਬਿਹਤਰ ਉਹਨਾਂ ਦੀ ਤਾਲੀਮ ਦਾ ਬੰਦੋਬਸਤ ਕਰ ਸਕੀਏ ਔਰ ਉਹਨਾਂ ਦੀ ਬਿਹਤਰ ਤਰੀਕੇ ਨਾਲ ਰਹਿਨਮਾਈ ਕਰੀਏ ਔਰ ਤਾਂ ਕਿ ਉਹਨਾਂ ਦੀ ਆਇੰਦਾ ਦੀ ਜਿਹੜੀ ਜ਼ਿੰਦਗੀ ਹੈ ਖੁਸ਼ੋ ਖੁਰਮ ਗੁਜ਼ਰੇ ਔਰ ਪਰੇਸ਼ਾਨੀਆਂ ਉਹਨਾਂ ਤੋਂ ਦੂਰ ਰਹਿਣ। ਔਰ ਇਹਦੇ ਨਾਲ ਹੀ ਸਾਨੂੰ ਉਹਨਾਂ ਇਹ ਵੀ ਤਲਕੀਨ ਕੀਤੀ ਕਿ ਆਪਣੇ ਬੱਚਿਆਂ ਦੀ ਤਰਬੀਅਤ ਵਾਸਤੇ ਪਹਿਲਾ ਜਿਹੜਾ ਸਬਕ ਹੈ ਉਹ ਇਹ ਰੱਖਿਆ ਜੇ ਕਿ ਬੱਚਿਆਂ ਨੂੰ ਆਪਣਿਆਂ ਨੂੰ ਸੱਚ ਬੋਲਣ ਦੀ ਤਲਕੀਨ ਕਰਿਆ ਜੇ, ਕਿਉਂਕਿ ਸੱਚ ਹਮੇਸ਼ਾ ਜਿਹੜਾ ਨਾ ਉਹ ਕਾਇਮੋ ਦਾਇਮ ਰਹਿੰਦਾ ਹੈ ਔਰ ਝੂਠ ਜਿਹੜਾ ਵਕਤੀ ਤੌਰ ਤੇ ਵੱਧਦਾ ਫੁੱਲਦਾ ਤੇ ਹੈ ਲੇਕਿਨ ਹਮੇਸ਼ਾ ਪਸਤੀ ਦੀ ਤਰਫ ਇਨਸਾਨ ਨੂੰ ਲੈ ਕੇ ਜਾਂਦਾ ਹੈ। ਉਹਦੀ ਜ਼ਿੰਦਗੀ ਵੀ ਖਰਾਬ ਰਹਿੰਦੀ ਹੈ ਔਰ ਆਖਰਤ ਵੀ ਖਰਾਬ ਰਹਿੰਦੀ ਹੈ। ਅੱਜ ਲਈ ਇੰਨਾ ਹੀ ਦੋਸਤੋ, ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ। ਢੇਰ ਸਾਰੀਆਂ ਦੁਆਵਾਂ ਦੇ ਨਾਲ ਅੱਲਾਹ ਤਾਲਾ ਤੁਹਾਡਾ ਤੇ ਸਾਡਾ ਹਾਮੀ ਨਾਸਰ ਹੋਵੇ। ਅੱਲਾਹ ਨਿਗਹਿਬਾਨ। ਔਰ ਜ਼ਰੂਰੀ ਗੁਜ਼ਾਰਿਸ਼ ਇਹ ਹੋਵੇ ਕਿ ਇੱਕ ਕਮੈਂਟ ਲਾਜ਼ਮੀ ਕਰਿਆ ਜੇ ਤਾਂ ਕਿ ਸਾਨੂੰ ਤੁਹਾਡੀ ਰਾਏ ਦੇ ਬਾਰੇ 'ਚ ਇਲਮ ਹੋ ਸਕੇ।